दिल गया गोली दे दियो। कोई गल नहीं हौसला करो, आ जाएगा जल्द वापस आ जाएगा पुत तुहाडा। अच्छा भाई, रब तुहानू सेहत दे। अच्छा भाई। दिन के 10 बजे उनके हदूद में बोदोस हुई होगी थी बेड़ी के नीचे सू जिगाय भी मैं देख के आई याद ना हूँ फौजीन तू मैंने कही मेरे बेटा तुम नहीं तिलू भेज दो उनको हमने पतो ही ना लगो तुम लाओ मेरे बेटा जब ही तो आएगो। हाँ तिहारी कह चाहिए मोर जो भाई मुझे ना मिलो ने हूँ ਵੱਡੇ ਪੱਧਰ ਤੇ ਆਪਾਂ ਗੱਲ ਕਰੀਏ ਕਿ ਇੱਕ ਦੋ ਦਿਨ 'ਚ ਪਾਇਲਟ ਵਾਪਸ ਜਾ ਸਕਦੇ ਆ ਤੇ ਇਹ ਗਰੀਬ ਲੋਕਾਂ ਦੀ ਆਵਾਜ਼ ਜਿਹੜੀ ਆ ਦੇਖੋ ਜੀ ਉਹ ਅਸੀਂ ਉੱਥੇ ਜਾ ਤੇ ਨਹੀਂ ਸਕਦੇ ਨਾ, ਦਿਲ ਤੇ ਕਰਦਾ ਕਿ ਵੀਜ਼ਾ ਲਵਾ ਕੇ ਪੁੱਤਰ ਨੂੰ ਮਿਲਣ ਜਾਈਏ। ਇੱਕ ਬੰਦੇ ਨੂੰ ਇੱਕ ਫਰਦ ਨੂੰ ਇੱਕ ਉਸ ਬੰਦੇ ਨੂੰ ਜਿਹਨੇ ਲਾਈਕ ਕੀਤਾ, ਇਸ ਪੋਸਟ ਨੂੰ ਸ਼ੇਅਰ ਕੀਤਾ, ਆਪਣੀਆਂ ਡੀਪੀਆਂ ਨੂੰ ਬਣਾਇਆ, ਹਜ਼ਾਰਾਂ ਲੋਕਾਂ ਨੇ ਕੀਤਾ, ਉਹਨਾਂ ਸਾਰਿਆਂ ਲੋਕਾਂ ਨੂੰ ਇਸ ਮਾਂ ਦੀਆਂ ਦੁਆਵਾਂ ਅਸੀਸਾਂ ਜਿਹੜੀਆਂ ਪਹੁੰਚ ਰਹੀਆਂ। ਤੇ ਮੈਂ ਫੇਰ ਵੀ ਕਹਾਂਗਾ ਦੁਬਾਰਾ ਇੱਕ ਵਾਰੀ ਕਿ ਜਿੰਨੇ ਲੋਕ ਸਾਡੀ ਇਸ ਵੀਡੀਓ ਨੂੰ ਵੇਖਣ ਇਹਨੂੰ ਜ਼ਰੂਰ ਸ਼ੇਅਰ ਕਰਨ। ਮੈਂ ਦੱਸਦਾ ਚਾਹਾਂ ਕਿ ਇਸ ਮਾਂ ਦੀਆਂ ਦੁਆਵਾਂ ਜਿਹੜੇ ਇਹਦੇ ਵਿੱਚ ਹਿੱਸਾ ਪਾ ਰਹੇ, ਈਵਨ ਕਿ ਜਿਹੜੇ ਲੋਕ ਇਸ ਪੋਸਟ ਨੂੰ ਸ਼ੇਅਰ ਵੀ ਕਰ ਰਹੇ ਨੇ ਉਹਨਾਂ ਨੂੰ ਵੀ ਇਸ ਮਾਂ ਦੀਆਂ ਅਸੀਸਾਂ ਦੁਆਵਾਂ ਜਿਹੜੀਆਂ ਪਹੁੰਚ ਰਹੀਆਂ ਤੇ ਬੜੀ ਖੁਸ਼ੀ ਹੋਵੇਗੀ। ਤੇ ਜਿਹੜੇ ਅਗਰ ਪਾਕਿਸਤਾਨ ਆ ਜਾਏ ਜਿੰਨੀ ਵੀ ਜਲਦੀ ਆ ਜਾਏ ਜੀ ਸਾਨੂੰ ਤਾਂ ਖੁਸ਼ੀ ਦਾ ਮੌਕਾ। अस्सलाम वालेकुम, सत श्री अकाल। मैं नासर ढिल्लों। अज असी पहुंचे हाँ पिंड कतलूई कलां। ਉਹਦੇ ਨਾਲ ਇੱਕ ਛੋਟਾ ਜਿਹਾ ਹੈ ਬਸਤੀ ਟਾਈਪ ਛੜਿਆਂ ਦਾ ਵਾੜਾ ਜਿਹਨੂੰ ਕਹਿੰਦੇ ਆ। ਇਹ ਤੁਸੀਂ ਵੇਖ ਸਕਦੇ ਹੋ ਸਾਹਮਣੇ ਜ਼ੀਰੋ ਲਾਈਨ ਬਾਰਡਰ ਆ ਜਿਹੜਾ ਪਾਕਿਸਤਾਨ ਇੰਡੀਆ ਦਾ ਬਾਰਡਰ ਆ। ਆਪਾਂ ਅੱਜ ਗੱਲ ਕਰਨਾ ਆ ਜਿਹੜੀ ਇੱਕ ਆਪਾਂ ਕੰਪੇਨ ਚਲਾਈ ਆ ਰਿਲੀਜ਼ ਮੁਬਾਰਕ ਮੁਬਸ਼ਰ ਬਲਾਲ ਉਹਦਾ ਨਿੱਕਾ ਨਾਂ ਮੁਬਾਰਕ ਜਿਹੜੀ ਚੜ੍ਹਦੇ ਪੰਜਾਬ ਤੋਂ ਸਿਮਰਨਜੋਤ ਸਿੰਘ ਮੱਕੜ ਸਾਡੇ ਖੈੜਾ ਸਾਹਿਬ ਵਕੀਲ ਬਾਕੀ ਹੋਰ ਵੀ ਜਿੰਨੇ ਦੋਸਤ ਨੇ ਇਸ ਕੰਪੇਨ ਦੇ ਵਿੱਚ ਹਿੱਸਾ ਪਾਇਆ। ਜਿਹੜਾ ਮੁਬਸ਼ਰ ਬਲਾਲ ਜਿਹੜਾ ਬਾਰਡਰ ਕ੍ਰਾਸ ਕਰ ਗਿਆ ਸੀ ਕੁਝ ਸਾਲ ਪਹਿਲੇ 16 ਸਾਲ ਦੀ ਉਮਰ, ਅਸੀਂ ਉਹਨਾਂ ਦੀ ਫੈਮਿਲੀ ਕੋਲ ਉਹਨਾਂ ਦੇ ਘਰ ਅੱਜ ਪਹੁੰਚੇ ਹਾਂ ਤੇ ਅੱਗੇ ਵੀ ਇਹਦੀ ਵੀਡੀਓ ਰਿਕਾਰਡ ਕਰਕੇ ਤੁਹਾਡੇ ਤੱਕ ਰੱਖੀ ਸੀ, ਲੇਕਿਨ ਅੱਜ ਅਸੀਂ ਆਏ ਹਾਂ ਉਹਨਾਂ ਦੇ ਘਰ। ਉਹਨਾਂ ਦੇ ਘਰ ਦੇ ਹਾਲਾਤ ਉਹ ਕਿਸ ਤਰ੍ਹਾਂ ਨੇ, ਉਹਨਾਂ ਦਾ ਵਸੇਬ ਉਹ ਕਿਸ ਤਰ੍ਹਾਂ ਰਹਿੰਦੇ ਜਾਂ ਉਹਨਾਂ ਦੇ ਆਂਢੀ ਗੁਆਂਢੀ ਜਿਹੜੇ ਪਿੰਡ ਵਾਲੇ ਲੋਕ ਨੇ ਉਹਨਾਂ ਕੋਲੋਂ ਪੁੱਛਾਂਗੇ ਵੀ ਉਹਦਾ ਮੁਬਸ਼ਰ ਬਲਾਲ ਦੀ ਐਕਟੀਵਿਟੀਜ਼ ਬਾਰੇ ਜਾਂ ਉਹਨਾਂ ਦੇ ਐਸੀ ਵੈਸੀ ਜੇ ਆਪਾਂ ਗੱਲ ਕਰੀਏ ਕੋਈ ਐਕਟੀਵਿਟੀ ਨਹੀਂ ਸੀ ਉਹਦੇ ਵੱਲੋਂ ਵੀ ਜਾਣਕਾਰੀ ਜਿਹੜੀ ਸਾਂਝੀ ਕਰਾਂ। ਮੈਂ ਦੱਸਦਾ ਚਾਹਾਂ ਸਾਹਮਣੇ ਜ਼ੀਰੋ ਲਾਈਨ ਬਾਰਡਰ ਬਿਲਕੁਲ ਇਹ ਜਿਹੜੀ ਤੁਸੀਂ ਦਰਖਤ ਵੇਖ ਰਹੇ ਜੇ ਇਹ ਜ਼ੀਰੋ ਲਾਈਨ ਦੇ ਨੇ। ਇਹ ਬਿਲਕੁਲ ਜ਼ੀਰੋ ਲਾਈਨ 'ਤੇ ਸਾਰਾ ਪਿੰਡ ਇਹਨਾਂ ਦਾ ਰਕਬਾ ਜਿਹੜਾ। ਆਪਾਂ ਹੁਣ ਚੱਲਦੇ ਹਾਂ ਮੁਬਸ਼ਰ ਦੇ ਘਰ ਵੱਲ ਜਿੱਥੇ ਉਹ ਰਹਿੰਦਾ। ਆਪਾਂ ਇਹ ਕੰਪੇਨ ਸ਼ੁਰੂ ਕੀਤੀ ਸੀ। ਇੱਕ ਬੱਚਾ ਜਿਹੜਾ 16 ਸਾਲ ਦਾ ਬੱਚਾ ਉਹ ਬਾਰਡਰ ਕ੍ਰਾਸ ਕਰ ਗਿਆ ਸੀ ਕਾਫੀ ਕੁਝ ਸਾਲ ਪਹਿਲੇ, 16 ਸਾਲ ਉਹਦੀ ਉਮਰ ਸੀ। ਅਤੇ ਇਹਦੀ ਮੈਂ ਡਿਟੇਲ ਦੱਸਦਾ ਜਾਵਾਂ ਕਿ ਅਸੀਂ ਅੱਜ ਤੋਂ 2 ਸਾਲ ਪਹਿਲੇ ਇਹਦੀ ਵੀਡੀਓ ਜਿਹੜੀ ਅਪਲੋਡ ਕੀਤੀ ਸੀ। ਉਸ ਤੋਂ ਬਾਅਦ ਉੱਥੋਂ ਦੇ ਫਿਰ ਪਤਾ ਲੱਗਾ, ਪਹਿਲੇ ਤਾਂ ਪਤਾ ਨਹੀਂ ਸੀ ਲੱਗਦਾ ਬੱਚੇ ਦਾ ਵੀ ਕਿਸ ਜਗ੍ਹਾ ਕਿਸ ਜੇਲ੍ਹ ਦੇ ਵਿੱਚ। ਫਿਰ ਸਾਡੇ ਦੋਸਤਾਂ ਨੇ ਵਕੀਲ ਦੀ ਰਾਹੀਂ ਵਕੀਲ ਸਾਹਿਬ ਵੀ ਜਿਹੜੇ ਲਾਇਰ ਨੇ ਉਹ ਵੀ ਹਾਇਰ ਕਰ ਲਏ। ਹੁਣ ਇਸ ਪੋਜੀਸ਼ਨ 'ਤੇ ਕੇਸ ਆ ਕਿ ਉਹ ਤਰਨਤਾਰਨ ਕੋਰਟ ਨੇ ਜਾਂ ਜਿਹੜੀ ਮੁਤਲਕਾ ਅਦਾਲਤ ਹੈ ਉਹਨੂੰ ਬੇਕਸੂਰ ਸਾਬਿਤ ਕਰ ਦਿੱਤਾ ਵਾ, ਬਰੀ ਕਰ ਦਿੱਤਾ। ਜਰਨੈਲ ਹੋਮ ਜਿਹੜਾ ਬੱਚਿਆਂ ਦਾ ਹੁਸ਼ਿਆਰਪੁਰ ਦੇ ਵਿੱਚ ਇਸ ਵੇਲੇ ਉਹ ਬੱਚਾ ਉਹ ਉੱਥੇ ਮੌਜੂਦ ਆ ਹੁਸ਼ਿਆਰਪੁਰ ਦੇ ਵਿੱਚ। ਉਹ ਜਿਹੜੀ ਡਾਕੂਮੈਂਟੇਸ਼ਨ ਦੀ ਜੇ ਆਪਾਂ ਗੱਲ ਕਰਦੇ ਹਾਂ ਜੀ ਪਾਕਿਸਤਾਨ ਦੇ ਇਹਨਾਂ ਦੋਵਾਂ ਮੁਲਕਾਂ ਦੇ ਵਿਚਕਾਰ ਜਦੋਂ ਇਸ ਤਰ੍ਹਾਂ ਦੇ ਕੋਈ ਮਾਮਲਾਤ ਹੁੰਦੇ ਨੇ ਪਹਿਲੇ ਪੁੱਛਿਆ ਜਾਂਦਾ ਕਿ ਕਿ ਤੁਹਾਡਾ ਸ਼ਹਿਰੀ ਆ ਸ਼ਹਿਰ ਦਾ ਬੱਚਾ ਵਾ। ਪਾਕਿਸਤਾਨ ਗੌਰਮੈਂਟ ਨੇ ਸਾਡੀ ਮਿਨਿਸਟਰੀ ਨੇ ਉਹਨੂੰ ਕਲੈਰੀਫਾਈ ਵੀ ਕਰ ਦਿੱਤਾ ਵੀ ਬਿਲਕੁਲ ਸਾਡਾ ਸ਼ਹਿਰੀ ਆ, ਸਾਡਾ ਨੈਸ਼ਨਲ ਆ, ਸਾਡੇ ਸ਼ਹਿਰ ਦਾ ਪਾਕਿਸਤਾਨ ਦਾ ਰਹਿਣ ਵਾਲਾ। ਅਤੇ ਉਹਦੇ ਵਿੱਚ ਹੁਣ ਫਰਦਰ ਜਿਹੜੇ ਡਾਕੂਮੈਂਟੇਸ਼ਨ ਜਿਹੜੀ ਹੋਣ ਵਾਲੀ ਆ, ਜਿਹੜੀਆਂ ਫਾਈਲਾਂ ਸਰਕਾਰੀ ਪੱਧਰ 'ਤੇ ਨੇ, ਆਪਾਂ ਉਹਨਾਂ ਅੱਗੇ ਵੀ ਰਿਕੁਐਸਟ ਕੀਤੀ ਹੈ ਅਤੇ ਇਸ ਵੀਡੀਓ ਦੀ ਰਾਹੀਂ ਵੀ ਆਪਾਂ ਰਿਕੁਐਸਟ ਕਰਨੀ। ਜਿਹੜੀਆਂ ਤਸਵੀਰਾਂ ਤੁਸੀਂ ਵੇਖਦੇ ਹੋ ਇਹ ਮੁਬਸ਼ਰ ਬਲਾਲ ਦਾ ਘਰ ਤੁਸੀਂ ਵੇਖ ਸਕਦੇ ਹੋ ਵੀ ਉਹਨਾਂ ਦੇ ਘਰ ਦੀ ਹਾਲਤ ਕਿਸ ਤਰ੍ਹਾਂ ਦੀ ਆ। ਗੁਜ਼ਰ ਬਸਰ ਕਰਦੇ ਨੇ ਸਾਰੇ ਮਾਲ ਡੰਗਰ ਨਾਲ, ਜਾਂ ਉਹਦੇ ਵਾਲਦ ਸਾਹਿਬ ਨੇ ਜਿਹੜੇ ਉਹ ਜੋਬ ਕਰਦੇ ਨੇ ਇੱਕ ਛੋਟੀ ਜਿਹੀ ਇੱਕ ਫੈਕਟਰੀ ਦੇ ਵਿੱਚ। ਅਸੀਂ ਬਿਲਕੁਲ ਅੱਜ ਉਹਨਾਂ ਦੇ ਘਰ 'ਤੇ ਖਲੋਤੇ ਨੇ। ਜਿਹੜੀਆਂ ਤੁਸੀਂ ਤਸਵੀਰਾਂ ਵੇਖਦੇ ਹੋ ਇਹ ਮੁਬਸ਼ਰ ਬਲਾਲ ਦੇ ਘਰ ਦੀਆਂ। ਨਿਕ ਨੇਮ ਜਿਹਦਾ ਮੁਬਾਰਕ। ਸਾਡੇ ਕੋਲ ਸਰਦਾਰ ਸਾਹਿਬ ਵੀ ਆਏ ਸਨ, ਭੁੱਲਰ ਸਾਹਿਬ, ਚੰਨ ਭੁੱਲਰ ਸਾਹਿਬ ਕੈਨੇਡਾ ਤੋਂ।
ਇਹਨਾਂ ਦਾ ਵੀ ਬਿਲਕੁਲ ਇਹੀ ਪਿੰਡ ਸਮਝਦੇ ਤੁਸੀਂ, ਅਸੀਂ ਉਹਨਾਂ ਦੇ ਨਾਲ ਹੀ ਅੱਜ ਪਹੁੰਚੇ ਸਾਂ। ਆਓ ਚੱਲਦੇ ਹਾਂ ਅੱਗੇ ਘਰ ਤੱਕ। ਇਹ ਮੁਬਸ਼ਰ ਦੇ ਵਾਲਿਦ ਸਾਹਿਬ ਨੇ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਜੀ। ਬਾਈ ਕੀ ਹਾਲ ਹੈ? ਠੀਕ ਹੋ? ਬਸ ਅਲਹਮਦੁਲਿਲਾ ਜੀ, ਅੱਲਾਹ ਪਾਕ ਦਾ ਕਰਮ ਹੈ ਜੀ। ਅੱਛਾ, ਹੁਣ ਆਪਾਂ ਤੁਹਾਨੂੰ ਥੋੜੀ ਖੁਸ਼ਖਬਰੀ ਵੀ ਦੇ ਦਈਏ ਜੀ ਕਿ ਉਹ ਫਾਈਲ ਆਪਣੀ ਮੈਨੂੰ ਜਿੱਥੇ ਪਤਾ ਲੱਗਾ, ਸਿਮਰਨਜੋਤ ਨੇ ਮੱਕੜ ਸਾਹਿਬ ਜਿਹੜੇ ਨੇ ਉਹਨਾਂ ਨੇ ਦੱਸਿਆ ਕਿ ਫਾਈਲ ਮੂਵ ਹੋ ਚੁੱਕੀ ਹੈ ਜੀ। ਅੱਜ ਦੀ ਤਰੀਕ, ਅੱਜ ਦੀ ਡੇਟ ਦੇ ਵਿੱਚ 25 ਉਹ ਜਿਹੜੇ ਨੇ ਡੀਸੀ ਤੇ ਐਸਪੀ ਸਾਹਿਬ ਦੀ ਵੀ ਮੀਟਿੰਗ ਜਿਹੜੀ ਹੁਣ ਬੈਠੀ ਆ ਕਿ ਇਹਦੇ ਪਰੋਂ। ਹਾਂਜੀ ਜੀ। ਤੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਇਹੋ ਹੀ ਕਹਿਣਾ ਚਾਹਾਂਗਾ ਜੀ ਕਿ ਮੁੰਡਾ ਬੇਗੁਨਾਹ ਸੀ, ਅਦਾਲਤ ਨੇ ਵੈਸੇ ਬਰੀ ਕਰਤਾ ਉਹਨੂੰ, ਸਾਲ ਤੋਂ ਜ਼ਿਆਦਾ ਹੋ ਗਿਆ, 1 ਸਾਲ ਤੇ 2 ਮਹੀਨੇ ਹੋ ਗਏ ਨੇ, ਤੇ ਉਹਦਾ ਹੱਕ ਵੀ ਬਣਦਾ ਹੈ ਕਿ ਉਹਨੂੰ ਯਾਨੀ ਕਿ ਪਾਕਿਸਤਾਨ ਭੇਜਿਆ ਜਾਵੇ। ਤੇ ਉਹਦੀ ਮਾਂ ਵੀ ਬੜੀ ਬਿਮਾਰ ਹੈ ਤੇ ਅਕਸਰ ਮੇਰੀ ਵੀ ਤਬੀਅਤ ਖਰਾਬ ਹੀ ਰਹਿੰਦੀ ਹੈ, ਤੇ ਬੜੀ ਖੁਸ਼ੀ ਹੋਵੇਗੀ। ਤੇ ਜਿਹੜੇ ਅਗਰ ਪਾਕਿਸਤਾਨ ਆ ਜਾਏ, ਜਿੰਨੀ ਵੀ ਜਲਦੀ ਆ ਜਾਏ ਜੀ, ਸਾਨੂੰ ਤਾਂ ਖੁਸ਼ੀ ਦਾ ਮੌਕਾ ਹੈ ਜੀ। अच्छा, से ठीक है? बस सही है, पहले से कुछ ऐसी है, पहले सो तबीयत ठीक होती तो जान न गई, जान अब तबीयत ठीक ना ही मेरी, जान न मैं हून गई। मेरे बेटो आ जा, मैं ठीक ही हो जाऊंगी। अल्लाह तो हम लोग जिंदगी तंदुरुस्त दे, तिहारी दुआ चाहिए मुझे बहुत ज़्यादा। ਜਿਹੜੇ ਤੁਹਾਨੂੰ ਸਾਫੀ ਟਕਰਾਏ ਸੀ ਉਹ ਪੱਤਰਕਾਰ बहुत अच्छा, ਸਿਮਰਨਜੋਤ ਮੱਕੜ, बहुत ਉਹਨਾਂ अच्छा ਨੇ ਬੜੀ ਹੈਲਪ ਕੀਤੀ ਆਪਣੀ। करिए मेरी, अब भी बहुत कर रहे हो बेचारा, बहुत करिए मेरी। ਹੁਣ ਜਲਦੀ ਆਪਣਾ ਮੁਬਸ਼ਰ ਉਮੀਦ ਹੈ ਵਾਪਸ ਆ ਜਾਏਗਾ। बस मत दो, यही है बेचारा, बहुत मेरी हेल्प कर रहे हो। नो कह रोज जल्दी आ जाएगा माता जी, बहुत जल्दी आ जाएगा। ਇਹ ਜਿਹੜੀਆਂ ਤੁਸੀਂ ਤਸਵੀਰਾਂ ਵੇਖਦੇ ਹੋ ਇਸ ਵੇਲੇ ਮੁਬਾਰਕ ਮੁਬਸ਼ਰ ਮਵਾਲ ਉਰਫ ਮੁਬਾਰਕ ਦੇ ਘਰ ਦੀਆਂ। ਛੋਟਾ ਜਿਹਾ ਘਰ ਆ ਉਹਦਾ, ਬਿਲਕੁਲ ਜਿੱਥੇ ਆਪਾਂ ਇਸ ਵੇਲੇ ਖਲੋਤੇ ਆ। ਉਹਦੇ ਭੈਣ ਭਾਈ, ਉਹਨਾਂ ਦੀ ਮਾਂ। ਇਹ ਤੁਸੀਂ ਜਿਹੜਾ ਮਕਾਨ ਵੇਖਦੇ ਪਏ ਹੋ, ਇਹ ਮਕਾਨ ਉਹਦੇ ਫਾਦਰ ਸਾਹਿਬ ਦੱਸਦੇ ਵੀ ਜਦੋਂ ਬਣ ਰਿਹਾ ਸੀ ਉਦੋਂ ਉਹਨਾਂ ਦੋਵਾਂ ਭਾਈਆਂ ਦੇ ਆਪਸ 'ਚ ਕੰਮ ਕਰਨ ਤੋਂ ਕੋਈ ਚਪਕਲਸ ਹੋਈ ਤੇ ਉਹਨਾਂ ਦੇ ਫਾਦਰ ਸਾਹਿਬ ਨੇ ਕੋਈ ਗੁੱਸੇ ਹੋਏ ਜਾਂ ਚਪੇੜ ਮਾਰੀ, ਉਹਦੇ ਤੋਂ ਗੁੱਸੇ ਦੇ ਨਾਲ ਉਹ ਬਾਰਡਰ ਕ੍ਰਾਸ ਕਰ ਗਿਆ। ਅਸਲਾਮ ਵਾਲੇਕੁਮ। वालेकुम सलाम बेटा। ਕੀ ਨਾਂ ਤੁਹਾਡਾ? जैनब। ਤੁਸੀਂ ਦਾਦੀ ਹੋ ਮੁਬਾਰਕ ਦੀ? हाँ दादी हूँ मैं। ਅੱਛਾ, ਕਿਸ ਤਰ੍ਹਾਂ ਦਾ ਸੀ ਮੁੰਡਾ ਤੁਹਾਡਾ? भाई पतला सोए हमारा मुंडो। ਨਹੀਂ ਕੋਈ ਇਸ ਤਰ੍ਹਾਂ ਦਾ ਕੋਈ ਹੈ ਸੀ? ਬਿਲकुल ਕੰਮਕਾਰ ਘਰ ਦੇ ਕਰਦਾ ਸੀ? ਕੋਈ ਬਾਰਡਰ ਵਾਲੇ ਪਾਸੇ ਕੋਈ ਹੋਰ ਐਕਟੀਵਿਟੀ ਨਹੀਂ ਸੀ? बॉर्डर वाले पास ना घर ही काम करे हो बेटा। ये मकान बन रहा, भाई भाई की लड़ाई होगी, बाप ने हमें लड़ो हो, वो गुस्सा में चलो गए। ਇਹ ਇੱਥੇ ਐਸ ਆ ਮਕਾਨ ਬਣਦੇ ਸੀ ਉਦੋਂ? हाँ मकान बन। ਅੱਛਾ, ਇਹ ਲੜੇ ਆਪਸ ਦੇ ਵਿੱਚ ਤੇ ਇਹਨਾਂ ਨੇ ਮਾਰਿਆ? यू आयो फैक्ट्री सु, फिर यानी गुस्सा में सुनिए कि इनकी भाई भाई इनकी लड़ाई हुई है काम के ऊपर, फिर वहाँ में वासी लड़ो, यानी कहीं मेरी आँख खनका आगे से चलो जा, तो बस गुस्सा में निकल गो। ਗੁੱਸੇ ਚਲਾ ਗਿਆ। हाँ गुस्सा में चलो गए। ਆ ਭਾਈ ਉਹਦਾ ਭਾਈ ਛੋਟੇ? ਹਾਂ, ਸਭ ਤੋਂ ਛੋਟਾ ਭਾਈ। ਹਾਂ ਭਾਈ, ਮੁਬਸ਼ਰ ਯਾਦ ਆਉਂਦਾ? हाँ जी, ਇਹ ਕਿੰਨੀ ਦੇਰ ਹੋਈ ਮਿਲੇ ਨੂੰ? 2-1 साल होगी। 2-1 ਸਾਲ ਹੋ ਗਏ। ਹੁਣ ਆ ਜਾਏ वापस? इंशाल्लाह आ जाएगा। आ जाएगा। हम भी तुम लाओगा तो आएगा ना मेरे भाई, तुम लाओ मेरे बेटा जब ही तो आएगा। हाँ, तिहारी का चाहिए मोर जो भाई मुझाद ना मिलो ने हून, वहाँ ने मेरी बहुत करिए, बहुत इमदाद करो, और हून जाके नहीं नो करो, तेरे बेटो अब आ जाएगा, बहुत करो मेरी। हाँ, अब वो बहुत अल्लाह घर से भरोसा है, बहुत मेरी करो, बहुत राख रो। अब इंडिया में जाके नहीं वाने सारे करिए भाई, मैं तेरा बेटा भेजूंगा, केस लड़ो मेरे बेटा खातिर। हाँ, ਜਿੰਨੇ ਵੀ ਦੋਸਤਾਂ ਨੇ ਇਹਦੇ 'ਚ ਹਿੱਸਾ ਪਾਇਆ, ਉਹ 'ਚ ਖੇੜਾ ਸਾਹਿਬ ਵਕੀਲ, ਆਪਣੇ ਜਿਹੜੇ ਬੜੇ ਵੱਡੇ ਸਿੰਗਰ ਨੇ ਹਰਭਜਨ ਮਾਨ, ਉਹਨਾਂ ਨੇ ਮਿੰਟੂ ਗੁਰੂਸਰੀਆ, ਇੱਕ ਜਗਦੀਪ ਮੁੰਡਾ ਵਾ, ਇਹਨਾਂ ਸਾਰਿਆਂ ਨੇ ਕੰਪੇਨ ਚਲਾਈ ਆ ਫੇਸਬੁੱਕ ਤੇ ਰਿਲੀਜ਼ ਮੁਬਾਰਕ ਦੇ ਨਾਂ ਤੋਂ, ਤੇ ਬੜੀ ਕੋਸ਼ਿਸ਼ ਕਰ ਰਹੀ, ਐਫਰਟ ਕਰ ਰਹੀ, ਉਹਦਾ ਜਿਹੜਾ ਸਮਰ ਵੀ ਮਿਲ ਰਿਹਾ ਵਾ, ਗੱਲ ਹਾਈਲਾਈਟ ਹੀ ਹੋ ਰਹੀ, ਚੁੱਕੀ ਵੀ ਜਾ ਰਹੀ ਹੈ। ਜੀ ਜੀ ਜੀ। ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਅਸੀਂ ਜੀ ਉਹਨਾਂ ਨੂੰ ਇਹੋ ਹੀ ਹੈ ਕਿ ਅਸੀਂ ਉਹਨਾਂ ਦੇ ਬੇਹੱਦ ਸ਼ੁਕਰਗੁਜ਼ਾਰ ਹੈਗੇ ਆ ਉਹਨਾਂ ਦਾ, ਯਾਨੀ ਕਿ ਅਸੀਂ ਸ਼ੁਕਰੀਆ ਕਿਸ ਅਦਾ ਨਾਲ ਕਰੀਏ, ਕਿਸ ਜ਼ੁਬਾਨ ਨਾਲ ਅਦਾ ਕਰੀਏ ਕਿ ਸਾਡਾ ਮੁੰਡਾ ਅਗਰ ਇੱਥੇ ਆ ਜਾਂਦਾ ਹੈ, ਇੰਨੀ ਐਫਰਟ ਕਰ ਰਹੇ ਨੇ, ਕੋਸ਼ਿਸ਼ ਕਰ ਰਹੇ ਨੇ, ਇਸ ਤੋਂ ਬਾਅਦ ਕਿਹੜੀ ਹੋ ਸਕਦੀ ਹੈ। ਅਸੀਂ ਉਹਨਾਂ ਦੇ ਬੇਹੱਦ ਸ਼ੁਕਰਗੁਜ਼ਾਰ ਹੈਗੇ ਆ। ਜਿਹੜਾ ਪਹਿਲਾ ਜਿਹੜਾ ਵਕੀਲ ਸੀ ਮਹਿੰਦਰਪਾਲ ਅਰੋੜਾ ਸਾਹਿਬ, ਜਿਹੜਾ ਤਰਨ ਤਾਰਨ ਦਾ ਹੈਗਾ, ਉਹਨੇ ਵੀ ਬੜੀ ਕੋਸ਼ਿਸ਼ ਕੀਤੀ, ਆਖਿਰਕਾਰ ਮੁੰਡੇ ਦਾ ਕੇਸ ਲੜਿਆ। ਕੇਸ ਲੜਨ ਤੋਂ ਬਾਅਦ ਮੁੰਡਾ ਬਰੀ ਹੋ ਗਿਆ, ਤੇ ਹੁਣ ਤੱਕ ਵੀ ਉਹ ਵੀ ਐਫਰਟ ਕਰ ਰਿਹਾ ਸੀ। ਤੇ ਸਿਮਰਨਜੋਤ ਸਾਹਿਬ ਜਿਹੜੇ ਉਹ ਸਰਦਾਰ ਸਾਹਿਬ ਮਿਲੇ ਸੀ, ਜਿਨ੍ਹਾਂ ਨੇ ਸਾਡਾ ਇੰਟਰਵਿਊ ਲਿਆ ਸੀ, ਉਹਨੇ ਤੇ ਬੇਹੱਦ ਜ਼ਿਆਦਾ ਐਫਰਟ ਕੀਤੀ ਹੈ ਨਾ, ਕਿ ਬੜੀ ਜ਼ਿਆਦਾ। ਉਸ ਤੋਂ ਵੱਧ
ਤੁਹਾਡੀ ਵੀ ਐਫਰਟ ਬਹੁਤ ਜ਼ਿਆਦਾ ਹੈ। ਅਸੀਂ ਤੁਹਾਡੇ ਵੀ ਸ਼ੁਕਰਗੁਜ਼ਾਰ ਹੈਗੇ ਹਾਂ ਜਿਨ੍ਹਾਂ ਕੰਮ ਦਾ ਸਿਲਸਿਲਾ ਸ਼ੁਰੂ ਕੀਤਾ ਤੇ ਸਾਨੂੰ ਤਾਂ ਕੁਝ ਪਤਾ ਹੀ ਨਹੀਂ ਹੈਗਾ ਸੀ ਕਿ ਕੰਮ ਕਿਵੇਂ ਕਰਨਾ, ਕਿਹਨੂੰ ਮਿਲਣਾ, ਕਿਹਨੂੰ ਨਹੀਂ ਮਿਲਣਾ। ਇਹ ਤੁਹਾਡੀ ਯਾਨੀ ਕਿ ਮਿਹਨਤ ਦਾ ਸਮਰ ਹੈ। ਤੇ ਉਹ ਸਰਦਾਰ ਸਾਹਿਬ ਜਿਹੜਾ ਸਿਮਰਨਜੋਤ ਸਾਹਿਬ ਹੈਗੇ ਨੇ ਉਹਨਾਂ ਦਾ, ਤੇ ਜਿਹੜੇ ਵਕੀਲ ਸਾਹਿਬ ਜਿਹੜੇ ਆਪਣੇ ਹੈਗੇ ਨੇ ਅਰੋੜਾ ਸਾਹਿਬ, ਤੇ ਹੁਣ ਜਿਨ੍ਹਾਂ ਦਾ ਨਾਂ ਤੁਸੀਂ ਲੈ ਰਹੇ ਜੇ, ਇਹਨਾਂ ਦਾ ਮੈਂ ਬੇਹੱਦ ਮਸ਼ਕੂਰ ਹੋ ਗਿਆ। ਲੱਖ ਲੱਖ ਇਹਨਾਂ ਦਾ ਸ਼ੁਕਰ ਅਦਾ ਕਰਨਾ ਤੇ ਅੱਲਾਹ ਪਾਕ ਦਾ ਕਿ ਬਈ ਮੇਰਾ ਬੇਟਾ ਆ ਜਾਏ। ਅੱਛਾ ਮਾਂ ਜੀ, ਪੋਤਰਾ ਯਾਦ ਆਉਂਦਾ? कि ना हाँ बेटा पोत्र याद खूब आवे याद। ਖੂਬ ਆਵੇ ਯਾਦ। हाँ ਤੁਸੀਂ ਕਿਵੇਂ ਜਦੋਂ ਆਉਂਦੀ ਯਾਦ ਪੁੱਤ ਦੀ ਕਿਵੇਂ ਲੱਗਦਾ? ऐसे लगे भाई जान मम मिल जावे मेरे बेटो। खूब याद आवे वाक यादगिरी में तो मैं ही थोड़ी पहुंची पड़ी जो वाक यादगिरी ना हाथ में सी रहती का ये डोला दूसरा बच्चा तो मैं याद की ना आवे हूँ। कोई चीज़ पकाऊँ तो मेरे ऐसे लगे जाने मेरे कितना बच्चा ने खाना ना खायो ऐसे है मोए। पता नहीं बिलाल ने खादा कि नहीं खादा? क्या पता खावे कि ना खावे हमने कौन सी हमारी बात होवे भाई। अब अल्लाह जाने भूख हो प्यास हो धापो ना धापो कहा पतो। ऐसे ही है ना जब बच्चा जब माँ बाप याद करे दुनिया नु कहे वही तो याद ना आवे वो पता तो मुँह जान मेरी याद आवे कि ना दिल तो मेरा फटे ने वो तो मुँह पता जान मैं अपना दिल पे कैसे करूँ हूँ। कल मेरी बेटी आई मैं उससे मिला लूँ मैं बीमारी जब बेटी आई जब भी मैं खूब रोई मैंने कहा आज मेरा बेटा हो तो मैं तेको ना होती। छोटी बहन है पढ़न ले जावे स्कूल 4 छुट्टी होगी मेरे मारे तो स्कूल ना जा रही है बच्ची पढ़ना के मारे। मैं तो कहूँ कान मेरे बेटा धीरे आया आज ही आ जावे भाई। मैं तो यही दुआ करूँ अल्लाह तेहारो भलो करे जो बेचारो भाई ने जात न मेरा इंटरव्यू लियो अल्लाह वा को भलो करे मेरा पूरा साथ दे रहो वकील भी दे रहो रू भी दे रहो उतना ही मेरा बहुत करो। ਆਪਾਂ ਦੱਸਦਾ ਜਾਵਾਂ ਕਿ ਇਸ ਮਾਂ ਦੀਆਂ ਦੁਆਵਾਂ ਜਿਹੜੇ ਇਹਦੇ ਵਿੱਚ ਹਿੱਸਾ ਪਾ ਰਹੇ ਈਵਨ ਕਿ ਜਿਹੜੇ ਲੋਕ ਇਸ ਪੋਸਟ ਨੂੰ ਸ਼ੇਅਰ ਵੀ ਕਰ ਰਹੇ ਨੇ ਉਹਨਾਂ ਨੂੰ ਵੀ ਇਸ ਮਾਂ ਦੀਆਂ ਅਸੀਸਾਂ ਦੁਆਵਾਂ ਜਿਹੜੀਆਂ ਪਹੁੰਚ ਰਹੀਆਂ। ਸੋ ਇਸ ਕੰਪੇਨ ਜਿਹੜੀ ਆਪਾਂ ਚਲਾਈ ਹੈ ਵੇਵ ਚਲਾਈ ਹੈ ਸਿਮਰਨਜੀਤ ਮੱਕੜ ਹੋਣਾ ਨੇ ਪੰਜਾਬੀ ਲਾਈਵ ਟੀਮ ਨੇ ਹਰਭਜਨ ਮਾਨ ਮਿੰਟੂ ਹੋਣਾ ਨੇ ਸਾਰੇ ਆਪਾਂ ਰਲ ਕੇ ਇਹ ਕੰਪੇਨ ਦਾ ਹਿੱਸਾ ਬਣੇ। ਸਾਨੂੰ ਇੱਕ ਬੰਦੇ ਨੂੰ ਇੱਕ ਫਰਦ ਨੂੰ ਇੱਕ ਉਸ ਬੰਦੇ ਨੂੰ ਜਿਹਨੇ ਲਾਈਕ ਕੀਤਾ ਇਸ ਪੋਸਟ ਨੂੰ ਸ਼ੇਅਰ ਕੀਤਾ ਆਪਣੀਆਂ ਡੀਪੀਆਂ ਨੂੰ ਬਣਾਇਆ ਹਜ਼ਾਰਾਂ ਲੋਕਾਂ ਨੇ ਕੀਤਾ ਉਹਨਾਂ ਸਾਰਿਆਂ ਲੋਕਾਂ ਨੂੰ ਇਸ ਮਾਂ ਦੀਆਂ ਦੁਆਵਾਂ ਅਸੀਸਾਂ ਜਿਹੜੀਆਂ ਪਹੁੰਚ ਰਹੀਆਂ। ਅਤੇ ਮੈਂ ਫਿਰ ਵੀ ਕਹਾਂਗਾ ਦੁਬਾਰਾ ਇੱਕ ਵਾਰੀ ਵੀ ਜਿੰਨੇ ਲੋਕ ਸਾਡੀ ਇਸ ਵੀਡੀਓ ਨੂੰ ਵੇਖਣ ਇਹਨੂੰ ਜ਼ਰੂਰ ਸ਼ੇਅਰ ਕਰਨ। ਕਮ ਸੇ ਕਮ ਉਹ ਮਾਂ ਜਿਹੜੀ 2-3-2.5 ਵਰ੍ਹਿਆਂ ਤੋਂ ਆਪਣੇ ਲਖਤੇ ਜਿਗਰ ਨੂੰ ਲੱਭਦੀ ਆ ਉਹਨੂੰ ਮਿਲਣਾ ਚਾਹੁੰਦੀ ਆ ਆਪਣੇ ਸੀਨੇ ਨਾਲ ਲਾਉਣਾ ਚਾਹੁੰਦੀ ਉਹਦੀਆਂ ਆਸ ਪੂਰੀ ਹੋਵੇ ਉਹਦੇ ਸੀਨੇ ਨੂੰ ਠੰਡ ਪਵੇ। ਸੋ ਇਸ ਮਾਂ ਦੀਆਂ ਦੁਆਵਾਂ ਲੈਣ ਵਾਸਤੇ ਉਹ ਅਸੀਸਾਂ ਲੈਣ ਵਾਸਤੇ ਇਹਨਾਂ ਨੂੰ ਜ਼ਰੂਰ ਸ਼ੇਅਰ ਕਰਨਾ ਉਹਨਾਂ ਲੋਕਾਂ ਤੱਕ ਇੱਕ ਆਪਾਂ ਗੱਲ ਜ਼ਰੂਰ ਪਹੁੰਚਾਈਏ ਜਿਹੜੇ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਉਹ ਵੈਸੇ ਤਾਂ ਬਾਏ ਲਾਅ ਤੇ ਉਹ ਹੋ ਗਿਆ ਬੇਕਸੂਰ ਸਾਬਤ ਹੋ ਗਿਆ। ਹੁਣ ਸਿਰਫ ਉਹ ਡਾਕੂਮੈਂਟੇਸ਼ਨ ਆ ਜਿਹੜੀ ਫਾਈਲਾਂ ਮੂਵ ਕਰਨ ਦੀ ਤੱਕ ਦੀ ਗੱਲ ਆ ਉਹ ਫਾਈਲਾਂ ਮੂਵ ਹੋਣ ਜਲਦ ਤੋਂ ਜਲਦ ਇਸ ਮਾਂ ਦੀਆਂ ਆਸਾਂ ਮੁਰਾਦਾਂ ਉਮੀਦਾਂ ਪੂਰੀਆਂ ਹੋਣ ਉਹਦਾ ਪੁੱਤ ਜਿਹੜਾ ਉਹਨਾਂ ਦੇ ਕੋਲ ਆ ਸਕੇ।
ਪਿੰਡ ਦੇ ਲੋਕਾਂ ਨਾਲ ਵੀ ਗੱਲ ਕਰਦੇ ਹਾਂ, ਪਿੰਡ ਦੇ ਲੋਕਾਂ ਕੋਲ ਵੀ ਪੁੱਛਦੇ ਹਾਂ ਵੀ ਕਿਸ ਤਰ੍ਹਾਂ ਮੁਬਸ਼ਰ ਬਿਲਾਲ ਮੁਬਾਰਕ ਦਾ ਪਿੰਡ ਜਿਹੜਾ ਮਹੱਲਾ ਜਿੱਥੇ ਰਹਿੰਦੇ ਆ ਉੱਥੇ ਉਹਨਾਂ ਦਾ ਕਿਵੇਂ ਦਾ ਸੀ, ਕੋਈ ਗਲਤ ਐਕਟੀਵਿਟੀਜ਼ ਨਹੀਂ ਸੀ। ਅਸਲਾਮ ਵਾਲੇਕੁਮ। वालेकुम अस्सलाम। ਕੀ ਨਾਂ ਤੁਹਾਡਾ ਜੀ? राशिद हुसैन। ਰਾਸ਼ਿਦ, ਮੁਬਸ਼ਰ ਜਿਹੜਾ ਬੱਚਾ ਉਧਰ ਇੰਡੀਆ ਟੱਪ ਗਿਆ, ਇਸ ਤਰ੍ਹਾਂ ਕੋਈ ਬਾਰਡਰ ਤੇ ਵੈਸੇ ਕੋਈ ਇਲੀਗਲ ਕੰਮ ਤਾਂ ਨਹੀਂ ਸੀ ਕਰਦਾ ਐਕਟੀਵਿਟੀ? नहीं कदी भी नहीं गया वेखण। नहीं ਕਿਸ ਤਰ੍ਹਾਂ ਦਾ ਸੀ ਪਿੰਡ ਦੇ ਵਿੱਚ ਉਹਦਾ ਸੁਭਾਅ? पिंड च काम कुम ਜਾਂਦਾ ਸੀ फैक्ट्री च, बस फैक्ट्री तो बस कार किथे भी नहीं ਜਾਂਦਾ ਸੀ, बस ਇਹ ਗੁੱਸੇ ਨਾਲ ਹੀ ਚਲਾ ਗਿਆ? लड़ाई हुई सी आपस च ਉਹਨਾਂ ਦੀ, बस गुस्सा करके चले। ਅਸਲਾਮ ਵਾਲੇਕੁਮ। सलाम। ਤੁਹਾਡਾ ਕੀ ਨਾਂ ਜੀ? मोहम्मद बाबर। ਅੱਛਾ, ਬਿਲਾਲ ਵੱਲੋਂ ਕੀ ਦੱਸ ਦਿਓ ਕਿਸ ਤਰ੍ਹਾਂ ਦਾ ਸੀ ਰਹਿਣ ਸਹਿਣ? ਕੋਈ ਬਾਰਡਰ ਵਾਲ ਵੈਸੇ ਕੋਈ ਗਲਤ ਐਕਟੀਵਿਟੀ ਤਾਂ ਨਹੀਂ ਸੀ ਹੈ? नहीं सर, वो वैसे ही ना फैक्ट्री जाता था काम पे, तो वो वैसे ही बस दोनों भाइयों की लड़ाई हुई, उसका अब्बू उससे लड़ा, नाराज़ हुआ था, तो वैसे ही वो गुस्से में चला गया है। ਐਸੀ ਕੋਈ ना ऐसी कोई बात नहीं थी। ਅਸਲਾਮ ਵਾਲੇਕੁਮ ਭਾਜੀ, ਕੀ ਹਾਲ ਹੈ? ਠੀਕ ਹੋ? ਅੱਛਾ, ਤੁਸੀਂ ਵੀ ਇਸ ਪਿੰਡ ਦੇ ਰਹਿਣ ਵਾਲੇ ਹੋ? हाँ जी, मैं उसका चाचा हूँ। ਚਾਚਾ, ਚਾਚੇ ਉਹਦੇ? ਤੁਹਾਡਾ ਘਰ ਕਿੱਥੇ ਹੈ? ये अपने ही सामने मेरे ही अपना ही घर है। हाँ, ये अपने ही रिहायशी। ਆ ਕੱਚਾ ਜਿਹੜੀ ਬਣੀ ਹੈ ਤੁਹਾਡਾ ਘਰ? ਅੱਛਾ, ਕਿਸ ਤਰ੍ਹਾਂ ਦਾ ਸੀ ਰਹਿਣ ਸਹਿਣ ਉਹਦਾ? बिल्कुल ठीक ठाक सी। ਇਹਦੇ ਜੋ ਗਲਤ ਕੋਈ ਇਸ ਤਰ੍ਹਾਂ ਦੀ ਐਕਟੀਵਿਟੀ ਤਾਂ ਨਹੀਂ ਸੀ ਹੈ ਬਾਰਡਰ ਵਾਲਾ ਆਉਣ ਜਾਣ? नहीं नहीं, कोई ऐसी हरकत ही नहीं थी इसमें। ਅੱਛਾ, ਪਿੰਡ ਦੇ ਵਿੱਚ ਠੀਕ ਸੀ ਉਹਦਾ? बिल्कुल साफ। ਅਸਲਾਮ ਵਾਲੇਕੁਮ। ਤੁਹਾਡਾ ਕੀ ਨਾਂ? मोहम्मद अरशद। ਅੱਛਾ ਭਾਈ, ਤੁਸੀਂ ਕੀ ਲੱਗਦੇ ਹੋ? मैं अंकल हूँ उसका। ਅੰਕਲ, ਕਿਵੇਂ ਸੀ ਉਹਦਾ? ਕੋਈ ਗਲਤ नहीं, ਐਕਟੀਵਿਟੀ उसका ना कोई एक्टिविटी गलत नहीं थी, वो बिल्कुल उसका बिहेवियर बहुत अच्छा था। बस वो कोई मैं सोचा भी नहीं था वो ऐसा वो करेंगे, ऐसे बस बाप की ये लंटर डाल रहे थे तो भाइयों के लिए आपस में लड़ाई हुई, बाप ने थोड़ा सा डांटा कि भाई तो काम क्यों नहीं करवा रहा। ਵੈਸੇ ਵੀ ਉਹ ਕੋਰਟ 'ਚੋਂ ਸਾਬਤ ਵੀ ਨਹੀਂ ਹੋਈ। हाँ जी, बिल्कुल उसका ना कोई बिहेवियर नहीं था, बल्कि नमाज पढ़ता था। हमें ये सोच भी नहीं सकता था कि वो इंडिया चला जाएगा। हमें तो पता भी कोई 15-20 दिन बाद लगा मुझे तो कि भाई वो। ਕੀ ਹੁਣ ਕਹਿਣਾ ਚਾਹੋਗੇ ਇੰਡੀਅਨ ਸਰਕਾਰ? ये कह रहा है जितनी भी जल्दी हो सके उसको रिहा कर दें, क्योंकि कोर्ट ने भी साबित कर दिया है कि वो बेगुनाह है। तो जब बेगुनाह है तो उसको जो है ना वापस किया जाए जल्दी से जल्दी। और पत्नी जिसका बेटा है उसको, अब हमें खुद इतनी तकलीफ़ हो रही है, गांव वालों को तकलीफ़ हो रही है, तो माँ बाप के ऊपर क्या गुजर रही होगी। जब एक इंसान 1 साल हो गया उसको तकरीबन कोर्ट से फारिग हुए, इसके ऊपर कोई भी चीज़, क्योंकि दिन को गया है वो ऐसा था ही नहीं। बच्चा है वो बाज़ दफ़ा पता नहीं लगता, बड़े बड़े लोगों को पता नहीं लगता, बाज़ दफ़ा तो बस चला गया गलती से। तो हमारे तो इंडियन आपके भी और तमाम लोगों के मशकूर हैं जो इस काम कर रहे हैं, क्योंकि हम तो गरीब आदमी, हम कुछ भी नहीं कर सकते। ना हमारा MPA ना MNA किसी तक कोई अप्रोच नहीं है। आपने ये आवाज़ उठाई, हम आपका बहुत तहे दिल से मशकूर हैं। और जो इंडिया में भी जो मीडिया वाले आपके दोस्त हैं जो भी हैं, सबसे रिक्वेस्ट करते हैं, उनका शुक्रिया अदा करते हैं। काम को मज़ीद और तेज़ करें और जल्दी से जल्दी हमारे बच्चे को जल्दी से जल्दी इंडियन गवर्नमेंट रिहा करें। दिल गयो गोली दे दियो। ਕੋਈ ਗੱਲ ਨਹੀਂ, ਹੌਸਲਾ ਕਰੋ, ਆ ਜਾਏਗਾ ਜਲਦ, ਵਾਪਸ ਆ ਜਾਏਗਾ ਪੁੱਤ ਤੁਹਾਡਾ। अच्छा भाई, ਰੱਬ ਤੁਹਾਨੂੰ ਸਿਹਤ ਦੇਵੇ, ਅੱਛਾ। ਤੰਦਰੁਸਤੀ ਦੇ। अच्छा भाई, अल्लाह तेहारो भलो करे, मेरो बेटो आ जा। दो साल हो गए देखे, बिलाल की शिकल भी ना देखे। ਰੱਬ ਰਹਿਮਤ ਕਰੇਗਾ, ਲੱਗੇ ਆ ਸਾਰੇ। अल्लाह मैं दोनों का मेरा बेटो जल्दी आ जावे। अल्लाह तेहारो भलो करे, अल्लाह तेहारो भलो करे। अल्लाह भाई इनका दिल में भी रहम घेर दिए, मेरा बेटा भेज दिए। ਆਪਾਂ ਇਸ ਅੱਜ ਘਰ ਇਹਨਾਂ ਬੱਚਿਆਂ ਦੀ ਬੱਚਾ ਜਿਹੜਾ ਆਪਾਂ ਮੁਬਸ਼ਰ ਉਹਦੀ ਰਿਪੋਰਟ ਕਰਨ, ਤੇ ਮੇਰੇ ਕੋਲ ਵੀ ਉਹ ਹਾਲਾਤ ਜਿਹੜੇ ਅੱਗੇ ਉਹਦੀ ਮਾਂ ਦੇ ਨੇ, ਕਿਸੇ ਵੀ ਮਾਂ ਤੇ ਜਿਵੇਂ ਬੀਤੇ ਨਹੀਂ ਬਰਦਾਸ਼ਤ ਹੁੰਦੇ, ਤੁਸੀਂ ਵੇਖ ਸਕਦੇ ਹੋ। ਤੇ ਮੇਰੀ ਵੀ ਰਿਕੁਐਸਟ ਹੈ ਕਿ ਬੱਚਾ ਬੇਕਸੂਰ ਆ। ਸਾਰੇ ਜਿੰਨੇ ਲੋਕ ਨੇ, ਮੈਂ ਉਹਨਾਂ ਨੂੰ ਇੱਕ ਵਾਰੀ ਫੇਰ ਕਹਾਂਗਾ, ਭਰਪੂਰ ਤੌਰ ਤੇ ਇਸ ਵੇਵ ਨੂੰ, ਇਸ ਮੁਹਿੰਮ ਨੂੰ ਚਲਾਓ ਤਾਂ ਕਿ ਉਹਨਾਂ ਲੋਕਾਂ ਤੱਕ ਇਹ ਗੱਲ ਪਹੁੰਚ ਸਕੇ। ਬੱਚੇ ਨੂੰ ਕੋਰਟ ਨੇ ਬਰੀ ਕਰ ਦਿੱਤਾ,
ਸਿਰਫ ਫਾਈਲਾਂ ਮੂਵ ਕਰਨ ਤੱਕ ਦੀ ਗੱਲ ਆ, ਫਾਈਲਾਂ ਜਲਦ ਮੂਵ ਹੋ ਜਾਣ, ਫਾਰਵਰਡ ਹੋ ਜਾਣ। दिल्लू मेरा बच्चा गया हो दिल्लू, दिन के 10 बजे उनके हदूद में बोधो सोई हो कि थी बेड़ी के नीचे सू जिगाए भी मैं देख के आई याद ना हूँ फौजी तो मैंने कही मेरा बेटा तुम नहीं तलू भेज दो उनका हमने पतो ही ना लगो भाई, हमने पतो ही ना लगो मेरे तेरे बेटो कहो हम कदी वो तो पकड़ लेता ही नहीं, पतो ही जब लगो जब इंडिया कर लेगा वहाँ पकड़ के भाई परे लो नाने कैसे पकड़ के लेगा तो बेचारो खड़ो न करो वो पतो ही ना लगो। अरे भाई अब कहाँ करूँ मैं। ਇੱਕ ਵਾਰੀ ਦੁਬਾਰਾ ਤੋਂ ਉਹਦੇ ਵਾਲਿਦ ਸਾਹਿਬ ਨਾਲ ਵੀ ਆਪਾਂ ਗੱਲ ਕਰਦੇ ਹਾਂ। ਉਹਦੀ ਮਾਂ ਦੇ ਜੋ ਜਿਸ ਤਰ੍ਹਾਂ ਦੀ ਪੋਜੀਸ਼ਨ ਹੈ ਤੁਸੀਂ ਵੇਖ ਸਕਦੇ, ਬਿਮਾਰ ਹੈ। ਅੱਗੇ ਵੀ ਆਪਾਂ ਵੀਡੀਓ 'ਚ ਕਿਹਾ ਵੀ ਜ਼ਿੰਦਗੀ ਮੌਤ ਰੱਬ ਦੇ ਹੱਥ 'ਚ, ਲੇਕਿਨ ਉਸ ਪੋਜੀਸ਼ਨ 'ਚ ਵੀ ਉਹਨਾਂ ਦਾ ਪਤਾ ਕੋਈ ਨਹੀਂ। ਸਾਨੂੰ ਸਾਰਿਆਂ ਨੂੰ, ਸਾਨੂੰ ਸਭ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਾਂ ਇਸ ਮੁਹਿੰਮ ਨੂੰ, ਇਸ ਵੇਵ ਨੂੰ ਤੇਜ਼ ਚਲਾਈਏ ਅਤੇ ਉਹਨਾਂ ਲੋਕਾਂ ਤੱਕ ਗੱਲ ਪਹੁੰਚਾਈਏ ਜਿਹੜੀ ਉਸ ਫਾਈਲ ਨੂੰ ਮੂਵ ਕਰਨ 'ਚ ਕਿਰਦਾਰ ਅਦਾ ਕਰਨਗੇ, ਜਿਹੜੇ ਅੱਗੇ ਤੱਕ ਪਹੁੰਚਾਉਣਗੇ। ਮੈਂ ਉਮੀਦ ਕਰਦਾ ਕਿ ਇਸ ਵੀਡੀਓ ਤੋਂ ਬਾਅਦ ਜ਼ਿਆਦਾ ਟਾਈਮ ਨਹੀਂ ਲੱਗੇਗਾ। ਜੇ ਵੱਡੇ ਪੱਧਰ 'ਤੇ ਆਪਾਂ ਗੱਲ ਕਰੀਏ ਕਿ ਇੱਕ 2-2 ਦਿਨ 'ਚ ਪਾਇਲਟ ਵਾਪਸ ਜਾ ਸਕਦੇ ਆ, ਅਤੇ ਇਹ ਗਰੀਬ ਲੋਕਾਂ ਦੀ ਆਵਾਜ਼ ਜਿਹੜੀ ਆ ਅਸੀਂ ਮੀਡੀਆ ਵਾਲੇ, ਅਸੀਂ ਲੋਕ, ਆਮ ਆਵਾਮ ਜਿਹੜੀ ਆ ਉਹ ਲੋਕਾਂ ਤੱਕ ਪਹੁੰਚਾ ਸਕਦੇ ਹਾਂ ਕਿ ਇਹ ਗਰੀਬਾਂ ਦਾ ਵੀ ਜਿਹੜਾ ਸਾਥ ਸਾਨੂੰ ਦੇਣਾ ਚਾਹੀਦਾ। ਅਸੀਂ ਉਹਨਾਂ ਹੀ ਉਸੇ ਹੀ ਤਬਕੇ 'ਚ ਰਹਿਣ ਵਾਲੇ ਹਾਂ। ਗੌਰਮੈਂਟ ਲੈਵਲ 'ਤੇ ਆਪਾਂ ਜੇ ਗੱਲ ਨਹੀਂ ਕਰ ਸਕਦੇ, ਲੇਕਿਨ ਆਵਾਮ ਦੇ ਵਿੱਚ ਇੰਨੀ ਤਾਕਤ ਆ, ਆਵਾਮ ਦੇ ਸ਼ੇਅਰ ਕਰਨ ਦੇ ਵਿੱਚ ਇਹਨਾਂ ਪੋਸਟਾਂ ਨੂੰ, ਆਵਾਮ ਦੇ ਉਹਨਾਂ ਜਜ਼ਬਾਤ ਨੂੰ ਕਿ ਇਸ ਵੇਵ ਨੂੰ ਵੱਧ ਚੜ੍ਹ ਕੇ ਉਹਨਾਂ ਤੱਕ ਪੇਸ਼ ਕਰੀਏ ਤਾਂ ਕਿ ਇਸ ਤਰ੍ਹਾਂ ਦੇ ਵਾਕਿਆ ਜਿੰਨੇ ਹੁੰਦੇ ਨੇ, ਜਿਹੜੇ ਲੋਕ ਬੇਗੁਨਾਹ ਨੇ, ਉਹ ਇੱਧਰ ਨੇ ਜਾਂ ਉੱਧਰ ਨੇ, ਮੈਂ ਦੋਵਾਂ ਪਾਸਿਆਂ ਦੀ ਗੱਲ ਕਰਾਂਗਾ, ਪਾਕਿਸਤਾਨ 'ਚ ਨੇ ਜਾਂ ਇੰਡੀਆ 'ਚ ਨੇ, ਉਹਨਾਂ ਜਿਹੜੇ ਬੇਗੁਨਾਹ ਨੇ ਜਾਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਉਹਨਾਂ ਨੂੰ ਵਾਪਸ ਆਉਣਾ ਚਾਹੀਦਾ ਆਪਣੇ ਘਰਾਂ ਨੂੰ। ਕਿਉਂ ਜੀ, ਤੁਸੀਂ ਕੀ ਕਹੋਗੇ? ਮੈਂ ਤਾਂ ਇਹੋ ਹੀ ਕਹਿਣਾ ਜੀ, ਬਿਲਕੁਲ ਹੋਣਾ ਚਾਹੀਦਾ, ਕਿਉਂਕਿ ਜਿਵੇਂ ਸਾਡੀ ਹਕੂਮਤ ਨੇ, ਇਮਰਾਨ ਖਾਨ ਸਾਹਿਬ ਨੇ, ਜਿਹੜਾ ਅਭਿਨੰਦਨ ਹੈਗਾ ਸੀ, ਪਾਇਲਟ ਸੀ, ਪਾਕਿਸਤਾਨ 'ਤੇ ਹਮਲਾ ਕੀਤਾ ਸੀ, ਲੇਕਿਨ ਬੜੀ ਫਰਾਗ ਦਿਲੀ ਦਾ ਮੁਜ਼ਾਹਰਾ ਕੀਤਾ ਸੀ ਇਮਰਾਨ ਖਾਨ ਨੇ, ਸਾਡੀ ਆਪਣੀ ਪਾਕਿਸਤਾਨ ਦੀ ਹਕੂਮਤ ਨੇ, ਕਿ ਉਹਨੂੰ ਵਾਪਸ ਕਰ ਛੱਡਿਆ। ਅਤੇ ਉਹ ਸਾਡਾ ਬੱਚਾ ਤਾਂ ਬੇਗੁਨਾਹ ਹੈ, ਗਲਤੀ ਨਾਲ ਚਲਾ ਗਿਆ, ਉਹ ਮਾਰਿਆ ਕੁੱਟਿਆ ਪਿੱਟਿਆ ਸੀ ਉਹਨੂੰ। ਦਿਨ ਦੇ 10 ਵਜੇ ਤਕਰੀਬਨ ਉਹਨੂੰ ਫੜਿਆ ਸੀ, ਹਾਲੇ ਤਾਂ LOC ਤੋਂ ਦੂਰ ਹੀ ਹੈਗਾ ਸੀ, ਤਕਰੀਬਨ 400 ਮੀਟਰ ਦੂਰ ਹੈਗਾ ਸੀ, ਅਤੇ ਉਹਨੂੰ ਫੜ ਲਿਆ, ਅਤੇ ਉਹ ਬੇਗੁਨਾਹ ਹੈਗਾ। ਅਤੇ ਮੈਂ ਤੁਹਾਡਾ ਵੀ ਸਭ ਤੋਂ ਪਹਿਲੇ ਤੁਹਾਡਾ ਸ਼ੁਕਰ ਅਦਾ ਕਰਨਾ ਜਿਨ੍ਹਾਂ ਨੇ ਰਾਬਤਾ ਕਰਾਇਆ, ਮੋਹਿੰਦਰਪਾਲ ਅਰੋੜਾ ਸਾਹਿਬ ਦਾ, ਜਿਹੜਾ ਤਰਨ ਤਾਰਨ ਦੇ ਵਕੀਲ ਹੈਗੇ ਨੇ, ਜਿਹਨੇ ਕੇਸ ਲੜਿਆ, ਅਤੇ ਉਸ ਤੋਂ ਬਾਅਦ ਸਿਮਰਨਜੋਤ ਮੱਕਰ ਸਾਹਿਬ, ਅਤੇ ਜਿਹੜੇ ਇਸ ਕੰਮ 'ਚ ਹਿੱਸਾ ਲੈ ਰਹੇ ਨੇ। ਅਤੇ ਮੈਂ ਇੰਡੀਅਨ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਦਾ ਵੀ ਸ਼ੁਕਰੀਆ ਅਦਾ ਕਰਨਾ। ਅਤੇ ਬੀਬੀ ਬਾਦਲ ਹੈਗੀ ਏ, ਅਤੇ ਉਹ ਵੀ ਬੜੀ ਯਾਨੀ ਕਿ ਰਹਿਮ ਦਿਲ ਔਰਤ ਨੇ। ਅਤੇ ਮੈਂ ਇਹਨਾਂ ਦੋਵਾਂ ਤੋਂ ਵੀ ਰਿਕੁਐਸਟ ਕਰਨਾ, ਅਤੇ ਇੰਡੀਅਨ ਅਥਾਰਟੀ ਸਾਰਿਆਂ ਨਾਲ ਰਿਕੁਐਸਟ ਕਰਨਾ ਜੀ, ਮੇਰਾ ਬੱਚਾ ਬੇਗੁਨਾਹ ਹੈ, ਪਲੀਜ਼ ਤੁਸੀਂ ਉਹਦੀ ਮੁਬਸ਼ਰ ਬਿਲਾਲ ਉਰਫ ਮੁਬਾਰਕ ਦੀ ਵਾਲਦਾ ਦੀ ਤਬੀਅਤ ਤੇ ਤੁਸੀਂ ਦੇਖੀਏ ਕਿ ਬਹੁਤ ਜ਼ਿਆਦਾ ਵੀਕ ਹੈਗੀਆਂ ਨੇ। ਜ਼ਿੰਦਗੀ ਮੌਤ ਦਾ ਕੋਈ ਪਤਾ ਨਹੀਂ ਹੁੰਦਾ ਕਿ ਬੰਦਾ ਭਾਵੇਂ 100 ਸਾਲ ਵੀ ਜੀ ਜਾਵੇ, ਅਤੇ ਲੇਕਿਨ ਉਹਦੀ ਇਹੋ ਜਿਹੀ ਕੰਡੀਸ਼ਨ ਨਹੀਂ ਹੈਗੀ ਕਿ ਉਹ ਜ਼ਿਆਦਾ ਦੇਰ ਤੱਕ ਜੀ ਸਕੇ। ਉਹ ਸਿਰਫ ਆਪਣੇ ਬੱਚੇ ਨੂੰ ਉਡੀਕ ਰਹੀ ਹੈ ਕਿ ਮੇਰਾ ਬੱਚਾ ਜਲਦੀ ਤੋਂ ਜਲਦੀ ਆ ਕੇ ਮੇਰੇ ਮਰਨ ਤੋਂ ਪਹਿਲੇ ਮੈਨੂੰ ਮਿਲ ਜਾਵੇ। ਅਤੇ ਦੇਖੋ ਜੀ, ਸਾਡੇ ਦਿਲ 'ਚ ਵੀ ਹੈਗੀ ਹੈ, ਲੇਕਿਨ ਸਾਨੂੰ ਦਿਲ ਮਜ਼ਬੂਤ ਕਰਨਾ ਪੈਂਦਾ ਹੈ, ਕਿਉਂਕਿ ਬੱਚਿਆਂ ਵਾਸਤੇ ਰੋਟੀ ਪਾਣੀ ਦਾ ਆਸਰਾ ਕਰਨਾ ਪੈਂਦਾ ਹੈ। ਕਿਉਂਕਿ ਗਰੀਬ ਬੰਦੇ ਹੈਗੇ, ਬੜੀ ਮੁਸ਼ਕਿਲ ਨਾਲ ਯਾਨੀ ਕਿ ਘਰ ਦਾ ਜਿਹੜਾ ਸਰਕਟ ਚੱਲ ਰਿਹਾ ਹੈ। ਕਿਉਂਕਿ ਬਾਜ਼ ਦਫਾ ਮੇਰੀ ਵੀ ਤਬੀਅਤ ਖ਼ਰਾਬ ਹੋ ਜਾਂਦੀ ਹੈ, ਸ਼ੂਗਰ ਦਾ ਮੈਂ ਮਰੀਜ਼ ਹੋ ਗਿਆ 2 ਸਾਲ ਤੋਂ, ਅਤੇ ਬੜੀ ਯਾਨੀ ਕਿ ਮੇਰੀ ਵੀ ਤਬੀਅਤ ਖ਼ਰਾਬ ਹੋ ਜਾਂਦੀ ਹੈ। ਅਤੇ ਹੁਣ ਮੈਂ ਦਵਾਈ ਖਾ ਰਿਹਾ ਜੀ। ਮੈਂ ਬੜਾ ਯਾਨੀ ਕਿ ਸ਼ੁਕਰਗੁਜ਼ਾਰ ਹਾਂ ਇਹਨਾਂ ਸਾਰਿਆਂ ਦਾ, ਇੰਡੀਅਨ ਅਥਾਰਟੀ ਦਾ, ਜਿਹੜੇ ਭਾਈ ਇਸ ਚੀਜ਼ 'ਚ ਹਿੱਸਾ ਲੈ ਰਹੇ ਨੇ, ਵੱਧ ਚੜ੍ਹ ਕੇ ਦਿਨ ਰਾਤ ਇੱਕ ਕਰਕੇ। ਅਤੇ ਜੀ ਇਹਨਾਂ ਦਾ ਬੜਾ ਸ਼ੁਕਰ ਹੈ। ਜਿੰਨੀ ਵੀ ਜਲਦੀ ਹੋ ਸਕੇ ਮੇਰੇ ਪੁੱਤਰ ਮੁਬਸ਼ਰ ਬਿਲਾਲ ਉਰਫ ਮੁਬਾਰਕ ਨੂੰ ਜਿਹੜਾ ਹੈ ਉਹ ਰਿਲੀਜ਼ ਕੀਤਾ ਜਾਵੇ। ਮੈਂ ਇਸਲਾਮਾਬਾਦ ਵੀ ਗਿਆ ਸੀ, ਵਜ਼ਾਰਤ ਦਾਖਲਾ 'ਚ ਉੱਥੇ ਮਿਲਿਆ, ਉਹਦੇ ਡਾਕੂਮੈਂਟਸ ਦਿੱਤੇ। ਇੱਕ ਲੈਟਰ ਪਾਕਿਸਤਾਨ ਤੋਂ ਇਸ਼ੂ ਹੁੰਦਾ ਨੈਸ਼ਨਲ ਸਟੇਟਸ ਦਾ, ਨੈਸ਼ਨਲ ਸਟੇਟਸ ਉਹ ਵੀ ਜਾਰੀ ਹੋ ਗਿਆ। ਉਹ ਜੀ 12/12/2018 ਨੂੰ ਮਿਸ ਫੌਜ਼ੀਆ ਮਨਜ਼ੂਰ ਹੈਗੀ ਹੈ ਪਾਕਿਸਤਾਨ 'ਚ ਹਾਈ ਕਮਿਸ਼ਨ, ਉਹਨੂੰ ਯਾਨੀ ਕਿ ਫਾਰਵਰਡ ਹੋ ਗਿਆ ਹੈ। ਉਹਨਾਂ ਨੇ ਵੀ ਅੱਗੇ ਐਪਲੀਕੇਸ਼ਨ ਬਤੌਰ ਉਹਨਾਂ ਦੇ ਜੋ ਲੈਟਰ ਹੈ ਇੰਡੀਅਨ ਹੁਕਮਰਾਨ ਨੂੰ ਜਾਰੀ ਕੀਤਾ ਹੈ। ਇੱਧਰੋਂ ਵੈਰੀਫਿਕੇਸ਼ਨ ਹੋ ਗਈ ਹੈ ਇਹਦੀ, ਉੱਧਰੋਂ ਵੀ ਡਾਕੂਮੈਂਟਸ ਤਕਰੀਬਨ ਪੂਰੇ ਨੇ। ਇੱਕ ਸਟੇਟ ਸੈੱਲ 'ਚ ਪੰਜਾਬ 'ਚ ਮੈਂ ਜਿਹੜਾ ਲੀਗਲ ਅਥਾਰਟੀ ਹੈ ਉਹਦੇ 'ਚ ਵੀ ਬਾਈ ਡਾਕ ਇੱਥੋਂ ਮੈਂ ਇੱਕ ਐਪਲੀਕੇਸ਼ਨ ਭੇਜੀ ਸੀ, ਰਿਕੁਐਸਟ ਕੀਤੀ ਸੀ ਕਿ ਮੇਰਾ ਬੇਟਾ ਜਿਹੜਾ ਹੈਗਾ ਉਹ ਬੇਗੁਨਾਹ ਹੈ ਅਤੇ ਲਿਹਾਜ਼ ਉਹ ਵਾਪਸ ਕੀਤਾ ਜਾਏ। ਅਤੇ ਉਹ ਉਹਨਾਂ ਕੋਲ ਪਹੁੰਚ ਗਈ ਸੀ,
ਬਤੌਰ ਵਕੀਲ ਨੇ ਦੱਸਿਆ ਸੀ ਮੋਹਿੰਦਰਪਾਲ ਅਰੋੜਾ ਨੇ ਕਿ ਉਹ ਵੀ ਅਸੈਪਟ ਹੋ ਗਈ ਉੱਥੇ। ਦੇਖੋ ਜੀ ਉਹ ਅਸੀਂ ਉੱਥੇ ਜਾ ਤਾਂ ਨਹੀਂ ਸਕਦੇ ਨਾ, ਦਿਲ ਤੇ ਕਰਦਾ ਕਿ ਵੀਜ਼ਾ ਲਵਾ ਕੇ ਪੁੱਤਰ ਨੂੰ ਮਿਲਣ ਜਾਈਏ, ਲੇਕਿਨ ਇਹ ਕਿ ਵੀਜ਼ੇ ਤੋਂ ਬਗੈਰ ਹੀ ਯਾਨੀ ਕਿ ਇਹ ਵੀ ਆਪਾਂ ਅਪੀਲ ਕਰਦੇ ਹਾਂ ਵੀਡੀਓ ਦੀ ਰਾਹੀਂ ਕਿ ਮਾਂ ਪਿਓ ਨੂੰ ਚਲੋ ਜਿੰਨੀ ਦੇਰ ਇਹ ਪ੍ਰੋਸੈਸ ਚੱਲਦਾ ਉਹਨਾਂ ਨੂੰ ਮਿਲਣ ਦੀ ਵੀ ਜਿਹੜੀ ਵਾ ਐਕਸੈਸ ਦਿੱਤੀ ਜਾਵੇ, ਇਜਾਜ਼ਤ ਦਿੱਤੀ ਜਾਵੇ। ਤਗੜਿਆਂ ਬੰਦਿਆਂ ਦਾ ਜੇ ਆਪਾਂ ਗੱਲ ਕਰੀਏ, ਜੇ ਸਰਕਾਰੀ ਲੈਵਲ 'ਤੇ ਗੱਲ ਹੁੰਦੀ ਉਹਨਾਂ ਦੀਆਂ ਗੱਲਾਂ ਹੋਰ ਹੁੰਦੀਆਂ, ਮਾੜਿਆਂ ਵਾਸਤੇ ਵੀ ਇੰਨੀਆਂ ਫੈਸਿਲਿਟੀਆਂ ਹੋਣੀਆਂ ਚਾਹੀਦੀਆਂ। ਮੈਂ ਫਿਰ ਇੱਕ ਵਾਰੀ ਕਹਾਂਗਾ ਸਾਰੇ ਦੋਸਤਾਂ ਨੂੰ ਜਿਹੜੇ ਵੀਡੀਓ ਵੇਖਦੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਾਡਾ ਇਸ ਮੁਹਿੰਮ 'ਚ, ਇਸ ਵੇਵ 'ਚ ਸਾਡਾ ਸਾਥ ਦਿਓ। ਜਿੰਨੇ ਵੀ ਲੋਕ ਇਹਦੇ 'ਚ ਹਿੱਸਾ ਲੈ ਰਹੇ ਨੇ, ਮੱਕੜ ਸਾਹਿਬ, ਹਰਭਜਨ ਮਾਨ, ਮਿੰਟੂ, ਸਪੈਸ਼ਲੀ ਥੈਂਕ ਸਿਮਰਨਜੋਤ ਮੱਕੜ ਦਾ, ਜਿਹੜੀ ਇਸ ਵੇਵ ਨੂੰ, ਇਸ ਤਹਿਰੀਕ ਨੂੰ बढ़ावा दे रहे हैं, ਉਹਦੇ ਆਗੂ ਬਣੇ ਨੇ। ਅਸੀਂ ਉਹਨਾਂ ਦੇ ਨਾਲ ਹਰ ਥਾਂ ਖੜੇ ਹਾਂ। ਇਸੇ ਹੀ ਉਮੀਦ, ਇਸੇ ਹੀ ਕੋਸ਼ਿਸ਼ ਦੇ ਨਾਲ ਕੈਮਰਾਮੈਨ ਸਿਕੰਦਰ ਦੇ ਨਾਲ ਨਾਸਰ ਢਿੱਲੋਂ ਨੂੰ ਇਜਾਜ਼ਤ ਦਿਓ। ਰੱਬ ਰੱਖਾ।